ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਜੋ ਅੱਜ ਦਾ ਪਹਿਲਾ ਅਹਿਮ ਇਸ਼ੂ ਸੀ ਉਹ ਇਹ ਸੀ ਕਿ ਕੀ ਅਫਗਾਨਿਸਤਾਨ ਤੇ ਅਮਰੀਕਾ ਤੇ ਤਾਲਿਬਾਨ ਦੀ ਹੋਣ ਵਾਲੀ ਸੰਧੀ ਬਿਖਰ ਰਹੀ ਹੈ। ਸੋ ਇਸ ਉੱਪਰ ਡਾਕਟਰ ਸਾਹਿਬ ਨੇ ਆਪਣੇ ਬਹੁਤ ਹੀ ਵੇਰਵੇ ਨਾਲ ਵਿਚਾਰ ਤੁਹਾਡੇ ਨਾਲ ਸਾਂਝੇ ਕੀਤੇ ਨੇ। ਆਈ ਹੋਪ ਤੁਹਾਨੂੰ ਸਾਰਿਆਂ ਨੂੰ ਪਸੰਦ ਆਏ ਹੋਣਗੇ। ਸੋ ਅੱਜ ਦਾ ਜੋ ਅਗਲਾ ਅਹਿਮ ਇਸ਼ੂ ਹੈ ਉਸ ਉੱਪਰ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਦੇ ਹਾਂ। ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਨੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो कश्मीर बिल्कुल बर्निंग हैल जी ਅੱਜ 32ਵਾਂ ਦਿਨ बिल्कुल ਜੇ ਅਸੀਂ ਦੇਖੀਏ ਮੈਨੂੰ ਨਹੀਂ ਲੱਗਦਾ ਦੁਨੀਆ ਦੇ ਕਿਸੇ ਵੀ ਖਿੱਤੇ 'ਚ ਇੰਨਾ ਲੰਬਾ ਵਕਤ ਲੋਕਾਂ ਨੂੰ 80 ਲੱਖ ਲੋਕਾਂ ਨੂੰ जी ਜੀਵਨ ਦੀਆਂ ਮੁੱਢਲੀਆਂ ਸਹੂਲਤਾਂ ਉਹਨਾਂ ਦੀ ਐਕਸਪ੍ਰੈਸ਼ਨ ਰਾਈਟ ਆਫ ਐਕਸਪ੍ਰੈਸ਼ਨ ਓਪੀਨੀਅਨ ਮੈਡੀਕਲ ਫੈਸਿਲਿਟੀਜ਼ ਉਹਨਾਂ ਦੇ ਮਜ਼ਹਬੀ ਹੱਕ ਵੱਡੀਆਂ ਮਸੀਤਾਂ ਸਭ ਜੰਦੇ ਲੱਗੇ ਹੋਏ ਨੇ जी ਬਾਹਰਲੀ ਦੁਨੀਆ ਨਾਲੋਂ ਕੱਟ ਆਫ ਇੰਟਰਨੈਟ ਨਾਂ ਦੀ ਕੋਈ ਚੀਜ਼ ਨਹੀਂ बिल्कुल ਮੁਹੱਲਿਆਂ 'ਚ ਵੀ ਇੱਕ ਦੂਜੇ ਨੂੰ ਘੁੰਮਣ ਦੀ ਆਜ਼ਾਦੀ ਨਹੀਂ ਕਿ ਕੋਈ ਜਾਣ ਸਕੇ ਕਿ ਗਵਾਂਢੀ ਦੇ ਨਾਲ ਕੀ ਵਾਪਰਿਆ ਤੇ 80 ਲੱਖ ਲੋਕਾਂ ਦੇ ਜਿਹੜੇ ਰਿਸ਼ਤੇਦਾਰ ਜਿਹੜੇ ਜਾਣੂ ਜਿਹੜੇ ਪਰਿਵਾਰ ਦੇ ਵੈਲਵਿਸ਼ਰ ਬਾਹਰ ਨੇ ਉਹਨਾਂ ਦੇ ਨਾਲ ਕੋਈ ਰਾਬਤਾ ਨਹੀਂ जी ਔਰ ਬੜੀ ਢੀਠਤਾਈ ਦੇ ਨਾਲ ਉਹਨਾਂ ਦੇ ਮਿਨਿਸਟਰ ਉੱਥੇ ਉਹਨਾਂ ਦਾ ਐਮਬੈਸਡਰ ਇੱਥੇ ਵਾਸ਼ਿੰਗਟਨ ਡੀਸੀ 'ਚ ਔਰ ਇਹ ਬੇਸ਼ਰਮ ਸੀਰੀਅਲ ਕਿਲਰ ਮੋਦੀ ਉਹ ਪੁਤਿਨ ਦੇ ਨਾਲ ਖਲੋ ਕੇ ਕਹਿ ਰਿਹਾ ਹੋਏ ਕਿ ਜੀ ਸਭ ਕੁਝ ਬਿਲਕੁਲ ਠੀਕ ਠਾਕ ਹੈ। ਹੁਣ ਜਿਹੜਾ ਥੋੜਾ ਬਹੁਤ ਸੋਸ਼ਲ ਮੀਡੀਆ ਰਾਹੀਂ ਗੱਲ ਬਾਹਰ ਨਿਕਲ ਰਹੀ ਸੀ ਕੁਛ ਨਾ ਕੁਛ ਜਿਵੇਂ ਦਾ ਵਾਇਰ ਹੈ ਜਾਂ ਉਹਨਾਂ ਦੇ ਕੁਝ ਹੋਰ ਗਏ ਔਰ ਪਾਕਿਸਤਾਨ ਦੇ ਜਾਂ ਕਸ਼ਮੀਰੀ ਮੂਲ ਦੇ ਜਿਹੜੇ ਨੌਜਵਾਨ ਬਾਹਰ ਇੰਟਰਨੈਟ ਜਾਂ ਦੂਸਰੇ ਟੈਕ ਸਾਵੀ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਉਹ ਸੀ। ਹੁਣ ਕਿਉਂਕਿ ਇਹਨਾਂ ਦੀ ਵੱਡੀ ਗਿਣਤੀ ਜਿਹੜੇ ਹਿੰਦੂ ਤਵੀ ਨੇ ਜਾਂ ਇੰਡੀਅਨ ਮੂਲ ਦੇ ਹਿੰਦੂ ਨੇ ਉਹ ਫੇਸਬੁੱਕ ਹੋਏ ਟਵਿੱਟਰ ਹੋਏ ਇੰਸਟਾਗ੍ਰਾਮ ਹੋਏ ਇਹ ਸਾਰੇ ਜਿੰਨੇ ਵੀ ਸੋਸ਼ਲ ਨੈਟਵਰਕਸ ਨੇ ਉਹਨਾਂ ਦੇ ਉੱਤੇ ਹਾਵੀ ਨੇ ਉਹਨਾਂ ਦੇ ਐਗਜ਼ੈਕਟਿਵ ਵੀ ਨੇ ਚੀਫ ਐਗਜ਼ੈਕਟਿਵ ਵੀ ਉਹਨਾਂ ਦੇ ਡਾਟਾ ਐਨਾਲਿਸਟ ਵੀ ਨੇ ਔਰ ਹੁਣ ਇਹਨਾਂ ਨੇ ਇਹ ਸ਼ੁਰੂ ਕੀਤਾ ਹੈ ਕਿ ਵੀ ਜਿੱਥੇ ਵੀ ਕੋਈ ਖਬਰ ਕਸ਼ਮੀਰ ਨਾਲ ਸੰਬੰਧਿਤ ਕਿਸੇ ਨੇ ਪੋਸਟ ਪਾਈ ਹੈ ਉਹਨਾਂ ਦਾ ਟਵਿੱਟਰ ਅਕਾਊਂਟ ਫੇਸਬੁੱਕ ਅਕਾਊਂਟ ਉਹੀ ਬੰਦ ਕਰ ਰਹੇ ਨੇ ਔਰ ਈਵਨ ਕੱਲੇ ਪਾਕਿਸਤਾਨ ਦੇ ਹਵਾਲੇ ਨਾਲ ਹੀ 333 ਪਾਕਿਸਤਾਨ ਟਵਿੱਟਰ ਅਕਾਊਂਟ ਸਸਪੈਂਡਡ ਓਵਰ ਕਸ਼ਮੀਰ ਕੰਟੈਂਟ ਵੀ ਕਸ਼ਮੀਰ ਬਾਰੇ ਸੰਬੰਧਿਤ ਇਹ ਵੀ ਉਹ ਹੈ ਜਿਹੜੇ ਜਿਨ੍ਹਾਂ ਦਾ ਸਾਹਮਣੇ ਆਇਆ ਵੇਰਵਾ ਇਹ ਹਜ਼ਾਰਾਂ 'ਚ ਹੋਣਗੇ ਜਿਨ੍ਹਾਂ ਦੇ ਅਕਾਊਂਟ ਜਿਹੜੇ ਨੇ ਔਰ ਉਹਨਾਂ ਨੇ ਪਾਕਿਸਤਾਨ ਨੇ ਇਸ ਬਾਰੇ ਰਾਦਰ ਸ਼ਿਕਾਇਤ ਕੀਤੀ ਹੈ। ਉਹਨਾਂ ਨੇ ਦਾ ਪਾਕਿਸਤਾਨ ਟੈਲੀਕਮਿਊਨੀਕੇਸ਼ਨ ਅਥਾਰਟੀ ਰੇਜ਼ ਦਾ ਇਸ਼ੂ ਆਫ ਸਸਪੈਂਸ਼ਨ ਆਫ ਟਵੀਟਸ ਐਂਡ ਬਲੌਕਿੰਗ ਆਫ ਟਵਿੱਟਰ ਅਕਾਊਂਟਸ ਵਿਦ ਦ ਟਵਿੱਟਰ ਐਡਮਿਨਿਸਟ੍ਰੇਸ਼ਨ ਔਨ ਵੈਨਸਡੇ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਤੁਸੀਂ ਬਾਇਜ਼ ਰੱਖ ਰਹੇ ਹੋ ਔਰ ਇਸ ਸਾਰੇ ਚੋਂ ਤੁਸੀਂ ਜਿਹੜਾ ਸੋਸ਼ਲ ਮੀਡੀਆ ਦੇ ਰਾਹੀਂ ਜਿਹੜੀ ਖਬਰ ਵੀ ਦੂਸਰੇ ਤੱਕ ਪਹੁੰਚ ਰਹੀ ਸੀ ਉਹਨਾਂ ਨੂੰ ਤੁਸੀਂ ਜਿਹੜਾ ਉਹ ਬੰਦ ਕਰ ਰਹੇ ਹੋ। ਸੋ ਇਹ ਇੱਕ ਪਾਰਟ ਹੈ ਜਿਹੜਾ ਦੱਸ ਰਿਹਾ ਵੀ ਗੱਲ ਇਹ ਨਹੀਂ ਹੈ ਵੀ ਕਸ਼ਮੀਰ ਵਾਦੀ ਦੇ ਵਿੱਚੋਂ ਕੁਝ ਨਹੀਂ ਨਿਕਲ ਰਿਹਾ ਜੇ ਕੋਈ ਮੂੰਹ ਜ਼ਬਾਨੀ ਜਾਂ ਕਿਸੇ ਰਾਹੀਂ ਕੋਈ ਪਹੁੰਚ ਰਿਹਾ ਔਰ ਉਹ ਪੋਸਟ ਕਰਕੇ ਦੱਸਣਾ ਚਾਹੁੰਦਾ ਉੱਥੇ ਕੀ ਹੋ ਰਿਹਾ ਸੋ ਇਹਨਾਂ ਨੇ ਸਿਰਫ ਉੱਥੇ ਹੀ ਮੀਡੀਆ ਕੱਟ ਨਹੀਂ ਕੀਤਾ। ਹੁਣ ਅੱਜ ਟਵਿੱਟਰ ਹੋਏ ਜਾਂ ਫੇਸਬੁੱਕ ਹੈ ਜਾਂ ਦੂਸਰੇ ਚੈਨਲ ਨੇ ਇਹਨਾਂ ਤੋਂ ਇਲਾਵਾ ਹੋਰ ਕੌਣ ਅਖਬਾਰਾਂ ਕੌਣ ਪੜ੍ਹਦਾ ਅਖਬਾਰਾਂ 'ਚ ਚਲੋ ਚੰਗੀ ਗੱਲ ਹੈ ਨਿਊਯਾਰਕ ਟਾਈਮਸ ਜਾਂ ਵਾਸ਼ਿੰਗਟਨ ਪੋਸਟ ਜਾਂ ਪ੍ਰਿੰਟ ਮੀਡੀਆ ਇਸ ਵਾਰ ਖਬਰਾਂ ਕਵਰ ਕਰ ਰਿਹਾ ਪਰ ਜਿਹੜਾ ਇਨਸਟੈਂਟ ਨਿਊਜ਼ ਹੈ ਕਿਸੇ ਤੱਕ ਵੀ ਪਹੁੰਚਣ ਦੀ ਉਹਨੂੰ ਕੱਟ ਕਰ ਦਿੱਤਾ ਔਰ ਇਹਦੇ 'ਚ ਇੱਕ ਮੈਂ ਦੇਖ ਰਿਹਾ ਸੀ ਵੀ ਕਸ਼ਮੀਰ ਇੱਕ ਟਰਾਇਲ ਬੈਲੂਨ ਹੈ। ਇੱਕ ਪਾਸੇ ਤਾਂ ਪੰਜਾਬ ਦੀ ਲੈਬੋਰਟਰੀ 'ਚ ਇਹਨਾਂ ਨੇ ਜੋ ਟੈਸਟ ਕੀਤਾ ਫਾਈਨਲੀ ਉਹ ਜਿਹੜਾ ਉਹਨੂੰ ਕਸ਼ਮੀਰ 'ਚ ਲਾਗੂ ਕਰ ਰਹੇ ਨੇ ਪਰ ਭਾਰਤ ਦੇ ਬਾਕੀ 29 ਸੂਬਿਆਂ ਨੂੰ ਵੀ ਕਿਵੇਂ ਸੂਨਰ ਔਰ ਲੇਟਰ ਇਸ ਮਾਰ ਦੇ ਥੱਲੇ ਲਿਆਂਦਾ ਜਾ ਸਕਦਾ। ਕਵਿਤਾ ਕ੍ਰਿਸ਼ਨਨ ਨਾਂ ਦੀ ਜਿਹੜੀ ਹੈ ਬੀਬੀ ਉਹਨਾਂ ਦਾ ਇੱਕ ਆਰਟੀਕਲ ਮੈਂ ਕਿਤੇ ਦੇਖਿਆ ਮੋਦੀਜ਼ ਐਕਟ ਆਫ ਟਿਰਨੀ ਇਨ ਕਸ਼ਮੀਰ will soon be the blueprint for all of India. This move is a first step in the directions of junking India's secular, democratic, federal constitution and turning the country into a Hindu nation in which minorities will be second-class citizens. उन्होंने कहा जी ये ट्रायल बैलून है और इस तो बाद ਜਿਹੜਾ ਭਾਰਤ ਦਾ ਸਾਰਾ ਹੀ ਸੈਕੂਲਰ ਫੈਬਰਿਕ ਕਨਸਟੀਟਿਊਸ਼ਨ ਦੇ ਥੱਲੇ ਉਹ ਸਾਰਾ ਜਾਂਦਾ ਲੱਗੇਗਾ ਔਰ ਇਹ ਜਿਹੜਾ
ਹਿੰਦੂ ਨੇਸ਼ਨ ਹੋਏਗਾ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਹਿੰਦੂ ਸੁਪਰੀਮਿਸਟ ਗਵਰਨਮੈਂਟ ਹੈ ਇੰਡੀਆ ਦੀ। ਜੀ ਉਹਨੇ ਇਹ ਜਿਹੜਾ ਇੰਡੀਆ ਦੇ ਕਨਸਟੀਟਿਊਸ਼ਨ ਦੇ ਨਾਲ ਕੂਕ ਕੀਤਾ ਹੈ ਕਸ਼ਮੀਰ ਦੀ ਆਟੋਨਮੀ ਨੂੰ ਖਤਮ ਕਰਕੇ। Kashmir has been put in its place, stripped not only of its nominal autonomy, but even of its status as a state of Indian Union and summarily demoted to a union territory administered by the central government। और उन्हें अगों पूरी स्टोरी ਦਿੱਤੀ है कि किवें 35,000 ਤੋਂ ਜ਼ਿਆਦਾ ਜਿਹੜੇ CRPF ਦੇ ਚੋਰੀ ਸਟਿਲਥਲੀ ਉੱਥੇ ਵਾੜੇ, ਉੱਥੇ ਉਹ ਕੀ ਕਰ ਰਹੇ ਨੇ, ਕਿਵੇਂ ਉਹ ਜਿਹੜਾ ਵਪਾਰੀ ਹੋਣ, ਜਰਨਲਿਸਟ ਹੋਣ, ਵਕੀਲ ਹੋਣ, ਪਬਲਿਕ ਲੀਡਰ ਹੋਣ, ਸਟੂਡੈਂਟ ਹੋਣ, ਸਾਰੇ ਜਿਹੜੇ ਨੇ ਬਿਹਾਈਂਡ। ਇਦਾਂ ਤਾਂ ਅੰਗਰੇਜ਼ਾਂ ਨੇ ਨਹੀਂ ਕੀਤਾ, ਅੰਗਰੇਜ਼ਾਂ ਨੇ 200 ਸਾਲ ਰਾਜ ਕੀਤਾ ਹੈ। ਜੀ ਇੱਕ ਏਰੀਆ ਉਹਨਾਂ ਨੇ ਚੁਣਿਆ ਥੋੜੇ, ਜਿਵੇਂ ਜੇ ਜਲਿਆਂਵਾਲੇ ਬਾਗ ਦੇ ਵਾਪਰਨ ਤੋਂ ਪਹਿਲਾਂ ਉੱਥੇ 2-4 ਅੰਗਰੇਜ਼ਾਂ ਦਾ ਮਰਡਰ ਹੋਇਆ ਸੀ, ਉਹਨੇ ਅੰਮ੍ਰਿਤਸਰ ਚਲਾ ਕੇ ਉਹਨਾਂ ਨੂੰ ਜਿਹੜਾ ਢਿੱਡ ਭਰਨੇ ਤੁਰਨ ਤੇ ਮਜਬੂਰ ਕੀਤਾ, ਕਰੋਲਿੰਗ ਕੀਤੀ। ਉਹ ਵੀ ਕੋਈ ਇਹ ਤਾਂ ਨਹੀਂ ਹੈ ਵੀ 1 ਮਹੀਨਾ ਕਰਫਿਊ ਲਾ ਕੇ ਉਹਨਾਂ ਨੇ 80 ਲੱਖ ਲੋਕ ਜਿਹੜੇ ਨੇ ਉਹੀ ਜਿਹੜੇ ਨੇ ਮੌਤ ਦੇ ਮੂੰਹ ਤੋਰਨ ਦਾ ਫੈਸਲਾ ਕਰ ਲਿਆ। ਸੋ ਇਹ ਕਿਸੇ ਹੱਦ ਤੱਕ ਵੀ ਜਾ ਸਕਦੇ ਨੇ। ਔਰ ਇਹੀ ਨਹੀਂ ਵੀ ਕੱਲਾ ਜੋ ਚੱਲ ਰਿਹਾ ਉਹਨੂੰ ਬਾਹਰ ਵੀ ਸੁਪਰੈਸ ਕੀਤਾ ਜਾ ਰਿਹਾ। ਅੱਜ ਇੱਕ ਖਬਰ ਜਿਹੜੀ ਕਿ ਮਜਬੂਰੀ ਵਸ ਹੁਣ ਉਹਨਾਂ ਦੇ ਗੋਦੀ ਮੀਡੀਆ ਨੂੰ ਵੀ ਦੇਣੀ ਪਈ ਹੈ, ਕਸ਼ਮੀਰੀ ਸਟੂਡੈਂਟ ਅਸਾਲਟਡ ਇਨ ਅਲਵਰ। ਹੁਣ ਅਲਵਰ ਰਾਜਸਥਾਨ ਦੇ ਵਿੱਚ ਇੰਜੀਨੀਅਰਿੰਗ ਦਾ, ਸ਼ਾਇਦ ਐਰੋਨੌਟਿਕਸ ਇੰਜੀਨੀਅਰਿੰਗ ਦਾ ਫਾਈਨਲ ਈਅਰ ਸਟੂਡੈਂਟ ਜਿਹੜਾ ਬਾਰਾਮੂਲਾ ਦਾ ਰਹਿਣ ਵਾਲਾ, ਉਸ ਨੂੰ ਇੱਕ ਪਹਿਲਾਂ 3-4 ਜਿਹੜੇ ਹਿੰਦੂ ਤੋਂ ਵੀ ਆਏ, ਉਹਨੂੰ ਲੈ ਗਏ ਕੱਢ ਕੇ। ਉਹਨੂੰ ਕਿਹਾ ਉਹਨਾਂ ਨੇ ਕਿ ਵੀ ਇਹ ਜਨਾਨੀਆਂ ਵਾਲੇ ਕੱਪੜੇ ਪਵਾਏ, ਉਹਨੂੰ ਆਪਣੇ ਕੱਪੜੇ ਲਾ ਕੇ, ਔਰ ਫਿਰ ਉਹਨੂੰ ਇੱਕ ਉਹਨਾਂ ਨੇ ਉਹ ATM ਤੋਂ ਪੈਸੇ ਕਢਵਾਉਣ ਗਿਆ, ਉੱਥੇ ਧੱਕਿਆ, ਲੋਕਾਂ ਦੀ ਭੀੜ ਇਕੱਠੀ ਹੋਈ, ਉਹਨਾਂ ਨੇ ਉਹਨੂੰ ਕੁੱਟਿਆ ਮਾਰਿਆ ਔਰ ਪੁਲਿਸ ਆ ਗਈ, ਪੁਲਿਸ ਨੇ ਵੀ ਉਹਨੂੰ ਮਾਰਿਆ ਕੁੱਟਿਆ, ਕੇਸ ਬਣਾਉਣ ਦਾ ਉਹਦੇ ਸਾਰੇ ਅਕਾਊਂਟ ਚੈੱਕ ਕੀ। ਫਿਰ ਉਹਨਾਂ ਨੇ ਭਰਾ ਉਹਦਾ ਜਿਹੜਾ ਉਹ ਇੱਕ ਆਫੀਸ਼ੀਅਲ ਹੈ ਐਗਜ਼ੈਕਟਿਵ ਦਿੱਲੀ ਦੇ ਵਿੱਚ, ਔਰ ਇਹ ਵਿਚਾਰਾ ਜਿਹੜਾ 21 ਸਾਲਾਂ ਦਾ ਮੁੰਡਾ ਜਿਹੜਾ ਐਰੋਨੌਟਿਕਸ ਦਾ ਸਮੈਸਟਰ ਸਟੂਡੈਂਟ ਸੀ, ਉਹਨੂੰ ਹੁਣ ਮੈਡੀਕਲ ਐਗਜ਼ਾਮੀਨੇਸ਼ਨ ਲਈ ਭੇਜਿਆ। ਹੀ ਰਿਸੀਵਡ ਇੰਜਰੀਜ਼ ਇਨ ਹਿਸ ਲਿੰਬਸ ਐਂਡ ਅਪਰ ਬਾਡੀ, ਇਹ ਇਨਵੈਸਟੀਗੇਟਿੰਗ ਆਫੀਸਰ ਨੇ ਕਿਹਾ। ਔਰ ਉਹਨੇ ਕਿਹਾ ਕਿ ਵੀ ਇਹ ਇੱਕ ਨਾਰਮਲ ਕੇਸ ਸੀ, ਕੋਈ ਵੱਡੀ ਗੱਲ ਨਹੀਂ ਹੈ। ਇਹ ਲੋਕਾਂ ਨੇ ਉਹਨੂੰ ਇਸ ਲਈ ਨਹੀਂ ਮਾਰਿਆ ਕਿ ਇਹ ਕਸ਼ਮੀਰੀ ਸੀ, ਉਹਨੂੰ ਤਾਂ ਪਤਾ ਵੀ ਨਹੀਂ ਕਿ ਉਹਨੇ ਔਰਤਾਂ ਦੇ ਕੱਪੜੇ ਪਾਏ ਸੀ, ਇਸ ਲਈ। ਸੋ ਇਹ ਜਿਹੜਾ ਪਾਰਟ ਹੈ ਕਿ ਵੀ ਰੈਸਟ ਆਫ ਇੰਡੀਆ ਦੇ ਵਿੱਚ ਵੀ ਕਸ਼ਮੀਰੀਆਂ ਦੇ ਨਾਲ ਜੋ ਚੱਲ ਰਿਹਾ, ਇਸ ਤੇ ਕਾਫੀ ਸਟੋਰੀਜ਼, ਇੱਕ ਕਾਫੀ ਲੀਡ ਸਟੋਰੀ, ਦਾ ਕਸ਼ਮੀਰੀਜ਼ ਆਰ ਸਟਿਲ ਵੇਟਿੰਗ ਟੂ ਸਪੀਕ, ਦਿਸ ਟਾਈਮ देयर वॉइस विल कैरी फॉर। ये डिटेल च उन्होंने ग्राउंड सिचुएशन ते किया। उन्होंने कहा कि भाई भावें उन्होंने आवाज़ जिहड़ी आ मफल की हुई है, उन्होंने बोलन नहीं दे रहे, पर जदों हुण वो बोलणगे उन्होंने आवाज़ नेड़े नहीं सुनाई देगी, बहुत दूर दूर तक सुनाई देगी। और इस दे उत्ते ही जिहड़ा एमनेस्टी इंटरनेशनल, मैं समझदा भी जदों सरकारां नकम्मियां ने अपने वपारक हित, अमरीका का सब तो नकम्मा रोल है एडमिनिस्ट्रेशन का, एक पासे उन्होंने इमरान खान नूं जिहड़ा है वो विखाया, जिन्हों पंजाबी का एक अखाण है, दे के होका वंगां दा कढ़ विखाया चक्की राह। होका वंगां दा सी ते चक्की राह नूं ते कहा जी मैं मीडिएशन करन नूं तैयार है, मैनूं मोदी ने कहा, ते किवें उत्थे 370 स्क्रैप करता उन्होंने। और अमरीका की जिहड़ी बिल्कुल मैं समझदा भी क्रिमिनल साइलेंस है, ये कली कंस्पिरेटरी या साजिशी साइलेंस नहीं है, क्रिमिनल साजिश है, क्योंकि 80 लाख लोगों दी जिंदगियां इन्वॉल्व हैं। घट्टो घट ह्यूमन राइट्स वाली ऑर्गेनाइजेशन जिवें जेनोसाइड वॉच ने हाल दुहाई पाई है, और अज एमनेस्टी इंटरनेशनल ने फुल स्केल एक मुहिम शुरू की है। एमनेस्टी इंटरनेशनल इंडिया लॉन्चेस अर्जेंट कैंपेन टू एंड द प्रोट्रैक्टेड ब्लैकआउट इन कश्मीर। उन्होंने एक पूरी मुहिम शुरू की। उन्होंने प्रेस रिलीज है कि द ड्रैकोनियन कम्युनिकेशन ब्लैकआउट ऑन कश्मीर is an outrageous protected assault on the civil liberties of the people of Kashmir, said Amnesty International India as it launched a global campaign today in a bid to highlight the human cost of the lockdown. उन्होंने कहा तुसी लोगों की फिजिकल मैंटल सेहत बच्चों के उत्ते की है, दवाइयां नहीं ने, कोई है नहीं है, तुसी ये कर की रहे हो और दुनिया कित्थे है, और इसलिए उन्होंने दुनिया भर की ग्लोबल कैंपेन शुरू की है। और उन्होंने कहा कि भी ये जड़ा UN का कोवेनेंट है, जिदे UN कोवेनेंट ऑन सिविल एंड पोलिटिकल राइट्स का आर्टिकल 19 जड़ा है वो बेसिक फ्रीडम्स, राइट टू फ्रीडम ऑफ एक्सप्रैशन एंड ओपीनियन, एक्सैस टू क्रूशल इन्फॉर्मेशन,
ਇਸ ਸਾਰੇ ਨੂੰ ਮਿਫਲ ਕੀਤਾ ਹੈ ਜੀ ਔਰ ਇੰਡੀਆ ਸਿਗਨੇਟਰੀ ਹੈ ਇਸ ਦੇ ਉੱਤੇ। ਉਹਨੇ ਕਿਹਾ ਦੁਨੀਆ ਕਿਵੇਂ ਜਿਹੜੀ ਹੈ ਉਹ ਸਾਰੀ ਇਸ ਨੂੰ ਸਹਾਰ ਰਹੀ ਹੈ, ਭਾਵੇਂ ਉਹਨਾਂ ਨੇ ਦਾ ਅਟੈਂਪਟ ਟੂ ਰਿਸਟ੍ਰਿਕਟ ਦਾ ਫਰੀडम्स ਆਫ ਪ੍ਰੈਸ ਲਾਈਕ ਇਨ ਦਾ ਕੇਸ ਆਫ ਜਰਨਲਿਸਟ ਐਂਡ ਆਥਰ ਗੌਵਰ ਗਿਲਾਨੀ ਹੂ ਵਾਜ਼ ਆਰਬਿਟਰਲੀ ਸਟਾਪਡ ਇਨ ਦਾ ਐਟ ਦਾ ਇੰਦਰਾ ਗਾਂਧੀ 에ਅਰਪੋਰਟ। ਬਹੁਤ ਸਾਰੇ ਜਰਨਲਿਸਟ ਚੁੱਕ ਕੇ ਅੰਦਰ ਦਿੱਤੇ ਹੋਏ ਨੇ, ਜਿਹੜੇ ਕੋਈ ਵਪਾਰੀ ਨੇ 5-6 ਵੱਡੇ ਵਪਾਰੀ ਜਿਹੜੇ ਉਹ ਵਪਾਰੀ ਵੀ ਸਾਰੇ ਅੰਦਰ ਨੇ। ਸੋ ਜਦੋਂ ਇੱਕ ਤਾਂ 80 ਲੱਖ ਜੇਲ੍ਹ 'ਚ ਡੱਕੇ ਹੀ ਹੋਏ ਨੇ ਪ੍ਰੋਮੀਨੈਂਟਲੀ, ਜਿਹੜੇ ਨੇ ਚੁੱਕ ਕੇ ਡਿਟੈਂਸ਼ਨ 'ਚ ਔਰ ਫਿਰ ਬਾਹਰਲੀਆਂ ਜੇਲ੍ਹਾਂ 'ਚ ਉਹਨਾਂ ਨੂੰ ਭੇਜਿਆ ਹੋਇਆ ਹੈ। ਦਿਸ ਐਕਸੈਸਿਵ ਸੈਂਸ਼ਰ has not only affected the public's right to know and threatened basic freedom, but also put the lives of journalists, health practitioners, and service providers at risk, increasing their chances of being harassed, intimidated, and detained in connection with their work. और अखीर च उन्होंने किया giving the chronic impunity for abuses committed by security forces in the past in Kashmir, and a lack of unconditional and unconstrained access to the news from the valley. The situation calls for lifting of communications blackout without any further delay, and to listen and engage with the people of Kashmir. This is no more clamp down on just the communication system of Kashmir, but a clamp down on the hearts and minds of Kashmiris. ਜੀ उन्होंने कहा ये ਜਿਹੜਾ ਤਾਲਾਬੰਦੀ ਕੀਤੀ ਹੈ ਇਹ ਵਾਦੀ ਤਾਂ ਨਹੀਂ ਕੀਤੀ, ਲੋਕਾਂ ਦੇ ਦਿਲਾਂ ਔਰ ਦਿਮਾਗਾਂ ਦੇ ਕੀਤੀ ਹੈ। ਐਵੇਂ ਨਹੀਂ ਉਹਨਾਂ ਨੇ ਕਿਹਾ ਵੀ ਹੁਣ ਜਦੋਂ ਕਸ਼ਮੀਰੀ ਬੋਲਣਗੇ ਉਹ ਆਵਾਜ਼ ਫਿਰ ਨੇੜੇ ਨਹੀਂ ਰਹੇਗੀ, ਜੀ ਬਹੁਤ ਦੂਰ ਤੱਕ ਜਾਏਗੀ। ਬਿਲਕੁਲ। ਔਰ ਅਸੀਂ ਹਮੇਸ਼ਾ ਹੀ ਪਿਛਲੇ 32 ਦਿਨਾਂ ਤੋਂ ਜਿੱਥੇ ਇਹੀ ਗੱਲ ਬਾਰ-ਬਾਰ ਦੁਹਰਾਉਂਦੇ, ਅਸੀਂ ਕੱਲ ਸਾਡੀ ਇੱਕ ਮੀਟਿੰਗ ਅਰਲੀ ਆਵਰਸ 'ਚ ਬਿਫੋਰ ਨੂਨ ਜੀ ਅਮਰੀਕਨ ਸਟੇਟ ਡਿਪਾਰਟਮੈਂਟ ਦੇ ਨਾਲ ਸਿੱਖ ਡੈਲੀਗੇਸ਼ਨ ਫੁੱਲ ਫਲੈਜਡ ਕਸ਼ਮੀਰ ਮੁੱਦੇ ਤੇ ਫੋਕਸਡ ਜੀ ਉਹਨਾਂ ਨੂੰ ਮਿਲ ਰਿਹਾ, ਬਿਲਕੁਲ ਜਿਹਦੇ 'ਚ ਉਹਨਾਂ ਦੇ ਸਾਰੇ ਹੀ ਜਿਹੜੇ ਸਾਊਥ ਏਸ਼ੀਆ ਟੀਮ ਦੇ ਡੈਸਕ ਵਾਲੇ ਨੇ, ਇੰਡੀਆ, ਪਾਕਿਸਤਾਨ, ਅਫਗਾਨਿਸਤਾਨ, ਇਹ ਵੀ ਹੋਣਗੇ, ਸਟੇਟ ਡਿਪਾਰਟਮੈਂਟ ਦੇ ਆਪਣੇ ਅਫੀਸ਼ੀਅਲ ਵੀ ਹੋਣਗੇ। ਜੀ ਔਰ ਅਸੀਂ ਜਿਹੜਾ ਇਹ ਦਰਦ ਹੈ ਕਸ਼ਮੀਰੀਆਂ ਦਾ ਇਸ ਨੂੰ ਔਰ ਸਾਰੀ ਸਿਚੁਏਸ਼ਨ ਕਿਵੇਂ ਇਹ ਜਮਹੂਰੀਅਤ ਦੇ ਨਾਂ ਥੱਲੇ ਭਾਰਤ ਨੇ ਕਿਵੇਂ ਉੱਥੇ ਇੱਕ ਨਾਜ਼ੀ ਜਰਮਨੀ ਵਾਂਗ ਆਪਣੀਆਂ ਮਾਈਨੋਰਿਟੀਜ਼ ਦੇ ਨਾਲ ਔਰ ਪਾਰਟਿਕੂਲਰਲੀ ਅੱਜ ਜੋ ਕਸ਼ਮੀਰ ਦੇ ਵਿੱਚ ਔਰ ਜਿਵੇਂ ਉਸ ਬੀਬੀ ਕ੍ਰਿਸ਼ਨਾ ਨੇ ਕਿਹਾ ਕਿ ਵੀ ਇਹ ਜਿਹੜੀ ਹੈ ਟ੍ਰਾਇਲ ਬੈਲੂਨ ਹੈ ਜੋ ਕਸ਼ਮੀਰ 'ਚ ਹੋਇਆ ਹੈ ਇਹ ਸਾਰੇ ਭਾਰਤ ਦੇ ਵਿੱਚ ਹੋਣ ਜਾ ਰਿਹਾ ਹੈ ਔਰ ਮਾਈਨੋਰਿਟੀਜ਼ ਨੂੰ ਸੈਕੰਡ ਕਲਾਸ ਸਿਟੀਜ਼ਨ ਬਣਾ ਦਿੱਤਾ ਜਾਏਗਾ। ਇਸ ਗੱਲਬਾਤ ਨੂੰ ਅਸੀਂ ਜਿਹੜਾ ਨੈਗੋਸ਼ੀਏਸ਼ਨ ਟੇਬਲ ਦੇ ਉੱਤੇ, ਨੈਗੋਸ਼ੀਏਸ਼ਨ ਟੇਬਲ ਤਾਂ ਨਹੀਂ ਹੈ ਸਾਡੀ, ਉਹਨਾਂ ਨੂੰ ਬਰੀਫਿੰਗ ਹੀ ਹੋਏਗੀ ਔਰ ਪਰ ਅਸੀਂ ਸਮਝਦੇ ਹਾਂ, ਹਾਲਾਂ ਇਹ ਨਹੀਂ ਹੈ ਵੀ ਉਹਨਾਂ ਨੂੰ ਪਤਾ ਨਹੀਂ ਹੈ ਕੀ ਹੋ ਰਿਹਾ, ਪਰ ਫਿਰ ਵੀ ਇੱਕ ਸਿੱਖ ਨੁਕਤਾ ਨਿਗਾਹ ਤੋਂ, ਸਿੱਖ ਪਰਸਪੈਕਟਿਵ ਜਿਹਦੇ 'ਚ ਸਾਡੇ ਜਿਹੜੇ ਨੇ ਆਲਮੋਸਟ 8-9 ਪ੍ਰੋਮੀਨੈਂਟ ਆਰਗੇਨਾਈਜੇਸ਼ਨਸ ਦੇ ਡੈਲੀਗੇਟ ਉਸ ਦੇ ਵਿੱਚ ਹੋਣਗੇ। ਸੋ ਨਾਈਸ ਜੀ ਡਾਕਟਰ ਸਾਹਿਬ, ਬੈਸਟ ਆਫ ਲੱਕ ਫॉर ਟੁਮਾਰੋ। ਸੋ ਇੱਥੇ ਲੈਣੇ ਆ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤੀਆਂ ਨੂੰ ਉੱਥੇ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।